ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਇੰਸ਼ੋਰੈਂਸ, ਕਨਵੀਨੀਅੰਸ ਸਟੋਰ, ਹੋਟਲ, ਮੋਟਲਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ। ਕਾਲ 4159090503 415 909 0503। ਵੁਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਆ ਅਤੇ ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737 559 266 37 ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਇੱਕ ਫੈਡਰਲ ਜੱਜ ਨੇ ਰੂਲਿੰਗ ਜਿਹੜੀ ਆ ਉਹ ਡਾਕਾ ਪ੍ਰੋਗਰਾਮ ਦੇ ਅਗੇਂਸਟ ਦਿੱਤੀ ਹੈਗੀ ਆ। ਇਹ ਜਿਹੜਾ ਫੈਡਰਲ ਜੱਜ ਹੈਗਾ ਟੈਕਸਸ ਦੇ ਵਿੱਚ, US ਡਿਸਟ੍ਰਿਕਟ ਜੱਜ ਐਂਡਰਿਊ ਹੈਨਨ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ 9 ਕੰਜ਼ਰਵੇਟਿਵ ਲੈਡ ਸਟੇਟਸ ਹੈਗੀਆਂ, ਜਿਸ ਤਰ੍ਹਾਂ ਟੈਕਸਸ ਵੀ ਹੈਗੀਆਂ, ਉਹਨਾਂ ਦੇ ਮੁਤਾਬਕ ਵੀ ਜਿਹੜਾ ਡਰੀਮਰਜ਼ ਐਕਟ ਆ ਨਵੀਆਂ ਐਪਲੀਕੇਸ਼ਨਾਂ ਨਹੀਂ ਲੈ ਸਕਦਾ। ਜਿਹੜੀਆਂ ਪੁਰਾਣੀਆਂ ਆ ਉਹਨਾਂ ਦੇ ਉੱਤੇ ਇਹਦਾ ਕੋਈ ਅਸਰ ਨਹੀਂ ਪਊਗਾ। ਸੋ ਅਲਟੀਮੇਟਲੀ ਇਹ ਜਿਹੜਾ ਕੇਸ ਆ ਮੈਨੂੰ ਲੱਗਦਾ ਸੁਪਰੀਮ ਕੋਰਟ ਕੋ ਜਾਊਗਾ, ਅਤੇ ਸੁਪਰੀਮ ਕੋਰਟ 'ਚ ਆਲਰੇਡੀ 6 ਕੰਜ਼ਰਵੇਟਿਵ ਜੱਜ ਹੈਗੇ ਅਤੇ 3 ਜਿਹੜੇ ਆ ਉਹ ਲਿਬਰਲ ਆ। ਸੋ ਉੱਥੇ ਜਾ ਕੇ ਕੀ ਡਿਸੀਜਨ ਹੁੰਦਾ ਉਹੀ ਫਾਈਨਲ ਹੋਊਗਾ, ਅਨਲੈਸ ਕਿ ਕਾਂਗਰਸ ਤੇ ਸੈਨੇਟ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਕੁਛ ਕਰਦਾ ਆ। ਅਤੇ ਦੂਸਰੇ ਪਾਸੇ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਹਾਊਸ ਇਮੀਗ੍ਰੇਸ਼ਨ ਦੀ ਚੇਅਰ ਜਿਹੜੀ ਸਾਡੇ ਇੱਥੇ ਸੈਨੋਜ਼ੇ ਤੋਂ ਹੀ ਹੈਗੀ ਆ, ਜੋ ਲੋਫਗ੍ਰੇਨ, ਬਹੁਤ ਲੰਮੇ ਸਮੇਂ ਤੋਂ ਕਾਂਗਰਸ ਵੂਮਨ ਹੈਗੀ ਕੈਲੀਫੋਰਨੀਆ ਦੀ, ਅਤੇ ਉਹ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਦੀ ਜਿਹੜੀ ਸਬ ਕਮੇਟੀ ਆ ਉਹਦੀ ਹੈੱਡ ਹੈਗੀ ਆ। ਉਹਦੇ ਵਿੱਚ ਉਹਨੇ ਕਿਹਾ ਆ ਵੀ ਅਸੀਂ ਜਿਹੜਾ ਟੈਲੈਂਟ ਆ, ਹਾਈਲੀ ਸਕਿਲਡ ਜਿਹੜੇ ਫੋਰਨ ਨੈਸ਼ਨਲਜ਼ ਆ, ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਨੂੰ ਲੂਜ਼ ਕਰ ਰਹੇ ਹੈਗੇ ਆ। ਅਤੇ ਜਿਹੜੇ ਵਿਦਿਆਰਥੀਆਂ ਨੇ ਇੱਥੇ ਆ ਕੇ ਮਾਸਟਰ ਜਾਂ PhD ਡਿਗਰੀ ਕਰਨੀ ਸੀ, ਖਾਸ ਕਰਕੇ ਇੰਡੀਆ ਤੋਂ, ਉਹ ਹੁਣ ਕੈਨੇਡਾ 'ਚ ਜਾਣਾ ਉਹਨੇ ਸ਼ੁਰੂ ਕਰ ਦਿੱਤਾ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਸੰਨ 2016 ਦੇ ਵਿੱਚ 76,000 ਇੰਟਰਨੈਸ਼ਨਲ ਸਟੂਡੈਂਟ ਸੀਗੇ ਕੈਨੇਡਾ 'ਚ। 17 ਚੋਂ 1,23,000 ਹੋ ਗਏ, 18 'ਚ 1,72,000 ਹੋ ਗਏ। 127% ਜਿਹੜਾ ਆ ਉਹ ਇਨਕਰੀਜ਼ ਹੋਇਆ ਹੈਗਾ, ਜਦ ਕਿ USA ਦੇ ਵਿੱਚ ਇਹ ਲਗਾਤਾਰ ਘਟ ਰਿਹਾ ਹੈਗਾ। ਸੋ ਕਹਿੰਦੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਹੋਣਾ ਹੈਗਾ, ਕਿਉਂਕਿ ਜੇ ਆਪਾਂ ਟੈਲੈਂਟ ਲੂਜ਼ ਕਰ ਗਏ ਅਤੇ ਸਾਡਾ ਜਿਹੜੀ ਗਰੋਥ ਆ ਉਹਦੇ 'ਤੇ ਇਹਦਾ ਜਿਹੜਾ ਬਹੁਤ ਅਸਰ ਪਊਗਾ। ਅਤੇ ਸਾਡਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ ਉਹ ਕਾਫੀ ਸਟਰੋਂਗ ਹੋਊਗਾ, ਕਿਉਂਕਿ ਕੈਨੇਡਾ ਵਾਲਿਆਂ ਨੇ ਤਾਂ ਕਹਿੰਦੇ ਇੱਦਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ, 4 ਹਫ਼ਤਿਆਂ ਦੇ ਵਿੱਚ ਉਹ ਇਮੀਗ੍ਰੇਸ਼ਨ ਦਾ ਸਟੇਟਸ ਦੇ ਦਿੰਦੇ ਆ ਜੇ ਹਾਈਲੀ ਸਕਿਲਡ ਕੋਈ ਪਰਸਨ ਹੈਗਾ ਆ। ਜੀ ਬਿਲਕੁਲ। ਉਹਨਾਂ ਨੇ ਜਿਹੜਾ ਡਾਕਾ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਕਾਰਜਕਾਲ ਦੇ ਵਿੱਚ ਜਿਹੜਾ ਉਹ ਹੋਂਦ ਦੇ ਵਿੱਚ ਲੈ ਕੇ ਆਂਦਾ ਸੀ 2012 ਦੇ ਵਿੱਚ, ਉਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਗੈਰ ਸੰਵਿਧਾਨਿਕ, ਅਨਲਾਫੁਲ, ਜਿਹੜਾ ਗੈਰ ਕਾਨੂੰਨੀ ਆ, ਉਹ ਘੋਸ਼ਿਤ ਕਰ ਦਿੱਤਾ ਆ। ਸੋ ACLU ਦੇ ਜਿਹੜੇ ਇਮੀਗਰੈਂਟਸ ਰਾਈਟ ਪ੍ਰੋਜੈਕਟ ਦੇ ਡਾਇਰੈਕਟਰ ਹੈਗੇ ਉਮਾਰ ਜਦਵਾਤ, ਉਹਨਾਂ ਨੇ ਕਿਹਾ ਵੀ ਇਹ ਰੂਲਿੰਗ, ਜਿਹੜਾ ਫੈਸਲਾ, ਇਹ ਗਲਤ ਆ
ਤੇ ਇਸ ਦੇ ਖਿਲਾਫ ਜਿਹੜੀ ਆ ਉਹ ਅਪੀਲ ਕੀਤੀ ਜਿਹੜੀ ਉਹ ਜਾਵੇਗੀ। ਸੋ ਕਹਿੰਦੇ ਵੀ 5th ਸਰਕਟ ਦੇ ਵਿੱਚ ਹੁਣ ਇਸ ਤੋਂ ਬਾਅਦ ਦੇ ਵਿੱਚ ਇਹ ਜਾਣਗੇ। ਸੋ ਕਾਫੀ ਲੋਕ 6 ਲੱਖ ਤਕਰੀਬਨ ਲੋਕ ਜਿਹੜੇ ਦੱਸੇ ਜਾਂਦੇ ਆ ਜਿਹੜੇ ਡਾਕਾ ਦੇ ਤਹਿਤ ਇਸ ਟਾਈਮ ਜਿਹੜੇ ਪ੍ਰੋਟੈਕਟਿਡ ਸਟੇਟਸ ਦੇ ਵਿੱਚ ਆਉਂਦੇ ਆ। 6,36,000 ਐਕਟਿਵ ਰੈਸਿਪੀਐਂਟ ਜਿਹੜੇ ਉਹ ਹੈਗੇ ਆ। ਪਿਛਲੇ ਸਾਲ ਦੇ ਵਿੱਚ ਵੀ ਪਿਛਲੇ ਜਿਹੜੇ ਕਾਰਜਕਾਲ ਦੇ ਵਿੱਚ ਵੀ ਨਵੇਂ ਜਿਹੜੇ ਡਾਕਾ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਲੈਣ ਦੇ ਵਿੱਚ ਕਾਫੀ ਮੁਸ਼ਕਿਲਾਂ ਸੀਗੀਆਂ। ਉਹਨਾਂ ਨੂੰ ਆਈ ਥਿੰਕ ਰੋਕਿਆ ਵੀ ਜਿਹੜਾ ਹੋ ਗਿਆ ਸੀਗਾ। ਫਿਰ ਇਸ ਪ੍ਰਸ਼ਾਸਨ ਨੇ ਮੁੜ ਦੁਬਾਰਾ ਨਵੀਂ ਐਪਲੀਕੇਸ਼ਨ ਲੈਣ ਨੂੰ ਖੋਲ੍ਹਿਆ ਸੀਗਾ। ਪਰ ਅੱਜ ਜਿਹੜੇ ਆਏ ਫੈਡਰਲ ਜੱਜ ਦੇ ਇਸ ਫੈਸਲੇ ਦੇ ਕਰਕੇ ਜਿਹੜੇ ਕੋਈ ਡਾਕਾ ਦੇ ਅਧੀਨ ਆਉਣਾ ਚਾਹੁੰਦਾ ਹੋਊਗਾ ਉਹਨਾਂ ਦੇ ਲਈ ਇੱਕ ਵੱਡੀ ਜਿਹੜੀ ਹੈ ਚੁਣੌਤੀ ਉਹਨਾਂ ਦੇ ਸਾਹਮਣੇ ਆ ਚੁੱਕੀ ਆ। ਸੋ ਸਾਲਾਂ ਬੱਧੀ ਅਜਿਹੇ ਜਿਹੜੇ ਕੇਸ ਆ ਉਹ ਅਦਾਲਤਾਂ ਦੇ ਵਿੱਚ ਚੱਲਦੇ ਰਹਿੰਦੇ ਨੇ। ਪਰ ਇਹ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਵੋਟਿੰਗ ਰਾਈਟਸ ਨੂੰ ਲੈ ਕੇ ਜਿਹੜਾ ਇੱਕ ਮੁੱਦਾ 2020 ਦੀਆਂ ਇਲੈਕਸ਼ਨ ਦੇ ਵਿੱਚ ਗਰਮਾਉਣ ਵਾਲਾ ਆ ਇਹ ਸਾਰਾ ਕੁਝ ਉਸ ਦੇ ਨਾਲ ਹੀ ਪੈਰਲਲੀ ਜਿਹੜਾ ਹੁਣ ਚੱਲੇਗਾ। ਇਮੀਗ੍ਰੇਸ਼ਨ ਦੇ ਉੱਤੇ ਪਹਿਲਾਂ ਹੀ ਜਿਹੜੀ ਆ ਉਹ ਸਿਆਸਤ ਜਿਹੜੀ ਪਹਿਲਾਂ ਵੀ ਹੁੰਦੀ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਤੋਂ ਬਾਅਦ ਦੇ ਵਿੱਚ ਹੋਰ ਸਿਆਸਤ ਭਖਣ ਦੇ ਅੰਦਾਜ਼ੇ ਜਿਹੜੇ ਆ ਉਹ ਲਾਏ ਜਾ ਰਹੇ ਨੇ। ਅਗਲੀ ਖਬਰ ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਜਿਸ ਤਰ੍ਹਾਂ ਫੇਸਬੁੱਕ ਆ, ਟਵਿੱਟਰ ਆ, ਇੰਸਟਾਗ੍ਰਾਮ ਆ, ਉਹਨਾਂ ਨੂੰ ਜਿਹੜਾ ਆ ਬਲੇਮ ਕੀਤਾ ਹੈਗਾ। ਕਹਿੰਦੇ ਪਈ ਬਹੁਤ ਸਾਰੇ ਲੋਕ ਜਿਹੜੇ ਆ ਮਿਸ ਇਨਫੋਰਮੇਸ਼ਨ ਜਿਹੜੀ ਫੈਲ ਰਹੀ ਉਹਦੇ ਕਰਕੇ ਮਰ ਰਹੇ ਹੈਗੇ ਆ। ਮਰ ਕਿਉਂ ਰਹੇ ਆ? ਕਿਉਂਕਿ ਵੈਕਸੀਨ ਨਹੀਂ ਲਵਾ ਰਹੇ। ਇਹ ਕਈ ਜਿਹੜੇ ਏਰੀਏਜ਼ ਆ USA 'ਚ ਉਹਨਾਂ ਨੇ ਹੁਣ ਕੰਪਲਸਰੀ ਕਰ ਦਿੱਤਾ ਹੈਗਾ ਮਾਸਕ ਪਾਉਣਾ। ਸੈਂਟਾ ਕਲਾਰਾ ਕਾਉਂਟੀ ਨੇ ਕੰਪਲਸਰੀ ਤਾਂ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਤੁਹਾਨੂੰ ਮਾਸਕ ਪਾਉਣਾ ਪੈਣਾ ਆ। ਲਾਸ ਐਂਜਲਸ ਕਾਉਂਟੀ ਨੇ ਕੰਪਲਸਰੀ ਕੀਤਾ ਹੈ, ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ। ਅਤੇ ਜਿਹੜੀ ਗਿਣਤੀ ਆ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਵੱਧ ਰਹੀ ਆ। ਪਰ ਅੱਜ ਜਿਹੜੇ ਆ ਵਾਈਟ ਹਾਊਸ ਵਾਲੇ ਆ ਸ਼ਰੇਆਮ ਜਿਹੜੇ ਆ ਉਹ ਸਿੱਧੇ ਹੀ ਫਿਰ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਦੁਆਲੇ ਹੋਏ ਹੈਗੇ ਆ। ਜੀ ਬਿਲਕੁਲ। ਇਸ ਮੌਕੇ ਜਿਹੜੇ ਨਵੇਂ COVID-19 ਦੇ ਨਾਲ ਮੌਤਾਂ ਤੇ ਜਿਹੜੇ ਕੇਸ ਜਿਹੜੇ ਆ ਰਹੇ ਉਹਨਾਂ ਦੇ ਵਿੱਚੋਂ 97% ਲੋਕ ਅਜਿਹੇ ਨੇ ਜਿਹੜੇ ਅਨਵੈਕਸੀਨੇਟਿਡ ਜਿਹੜੇ ਉਹ ਆ ਰਹੇ ਆ। ਸੋ ਲਗਾਤਾਰ ਹਰ ਸੂਬੇ ਦੇ ਵਿੱਚ ਅਮਰੀਕਾ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਕੇਸ ਜਿਹੜੇ ਆ ਉਹਨਾਂ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਹੈਗਾ ਆ। CDC ਜਿਹੜੇ ਆ ਉਹਨਾਂ ਨੇ ਵੀ ਇਸ ਦੇ ਪ੍ਰਤੀ ਜਿਹੜੀ ਉਹ ਚੇਤਾਵਨੀ ਜਿਹੜੀ ਦਿੱਤੀ। ਕਹਿੰਦੇ ਵੀ ਜਿਹੜੇ ਲੋ ਵੈਕਸੀਨੇਸ਼ਨ ਕਵਰੇਜ ਆ US ਦੇ ਉਹਨਾਂ ਹਿੱਸਿਆਂ ਦੇ ਵਿੱਚ ਉਹ ਲੋਕਾਂ ਦੇ ਲਈ ਖਤਰਾ ਜਿਹੜਾ ਉਹ ਬਣ ਰਿਹਾ ਹੈਗਾ ਆ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਜਿਹੜੇ ਸਰਜਨ ਜਨਰਲ ਹੈਗੇ ਆ USA ਦੇ ਡਾਕਟਰ ਮੂਰਤੀ ਉਹਨਾਂ ਨੇ ਵੀ ਮਿਸ ਇਨਫੋਰਮੇਸ਼ਨ ਨੂੰ ਇੱਕ ਵੱਡੀ ਚੁਣੌਤੀ ਜਿਹੜਾ ਉਹ ਦੱਸਿਆ ਸੀਗਾ। ਡਾਕਟਰ ਰੋਸ਼ੈਲ ਵੈਲੈਂਸਕੀ ਜਿਹੜੀ ਆ ਉਹਨਾਂ ਨੇ ਅੱਜ ਜਿਹੜੀ ਇੱਕ ਨਿਊਜ਼ ਬਰੀਫਿੰਗ ਦੇ ਵਿੱਚ ਦੱਸਿਆ ਵੀ 7 ਦਿਨ ਦੀ ਜਿਹੜੀ ਐਵਰੇਜ ਆ ਉਹ 26,300 ਦੇ ਉੱਤੇ ਸੀਗੀ, ਜਿਹੜੀ ਕਹਿੰਦੇ ਵੀ ਪਿਛਲੇ ਹਫਤੇ ਦੀ ਐਵਰੇਜ ਦੇ ਨਾਲੋਂ 70% ਵੱਧ ਜਿਹੜਾ ਆ ਉਹ ਦੇਖਿਆ ਗਿਆ ਹੈਗਾ ਆ। ਅਤੇ ਹਸਪਤਾਲਾਂ ਦੇ ਵਿੱਚ ਨਵੇਂ ਲੋਕ ਜਿਹੜੇ ਭਰਤੀ ਹੋ ਰਹੇ ਆ ਇਲਾਜ ਦੇ ਲਈ ਉਸ ਦੇ ਵਿੱਚ ਵੀ 36% ਵਾਧਾ ਜਿਹੜਾ ਆ ਉਹ ਦੇਖਿਆ ਗਿਆ ਆ। ਉੱਧਰ 26% ਵਾਧਾ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਵੀ ਜਿਹੜਾ ਉਹ ਆਇਆ ਆ। ਕਹਿੰਦੇ ਵੀ ਮੈਸੇਜ ਇਸ ਟਾਈਮ ਕ੍ਰਿਸਟਲ ਕਲੀਅਰ ਆ, ਬਿਲਕੁਲ ਸਾਫ਼ ਆ ਵੀ ਇਹ ਜਿਹੜੀ ਆ ਇਸ ਟਾਈਮ ਪੈਨਡੈਮਿਕ ਉਹ ਅਨਵੈਕਸੀਨੇਟਿਡ ਜਿਹੜੇ ਆ ਉਸ ਦੀ ਬਣਦੀ ਜਾ ਰਹੀ ਆ। ਜਿਹੜੇ ਲੋਕ ਟੀਕਾ ਲਵਾਉਣ ਤੋਂ ਗੁਰੇਜ਼ ਕਰ ਰਹੇ ਆ ਜਾਂ ਨਹੀਂ ਲਗਵਾ ਰਹੇ ਉਹਦੇ ਕਰਕੇ ਮੁੜ ਦੁਬਾਰਾ ਜਿਹੜੇ ਇਹ ਕੇਸ ਆ ਆਂਕੜੇ ਆ ਉਹ ਵੱਧ ਰਹੇ ਹੈਗੇ ਆ। ਸੋ ਇਹ ਇੱਕ ਕਾਫੀ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣ ਰਿਹਾ ਆ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਸਾਰਾ ਕੁਝ ਮੁੜ ਦੁਬਾਰਾ ਜਿਹੜਾ ਆ ਉਹ ਖੁੱਲ੍ਹ ਰਿਹਾ ਹੈਗਾ ਆ। ਲੋਕਾਂ ਨੇ ਪ੍ਰੋਗਰਾਮ ਵੀ ਕਰਨੇ ਆ, ਬਹੁਤ ਸਾਰੇ ਕਈ ਫੇਅਰਸ ਹੋਣੇ ਆ, ਮੇਲੇ ਹੋਣੇ ਆ, ਹੋਰ ਕਈ ਕੁਛ ਹੋਣਾ ਆ। ਪਰ ਫਿਰ ਵੀ ਜਿਹੜਾ ਵੀ ਭਾਈ ਈਵਨ ਜਿਹੜੇ ਖਾਸ ਕਰਕੇ ਅਨਵੈਕਸੀਨੇਟਿਡ ਲੋਕਾਂ ਨੂੰ ਲੈ ਕੇ ਇਹਨਾਂ ਨੇ ਹੁਣ ਬਹੁਤ ਜ਼ਿਆਦਾ ਚਿੰਤਾ ਜਿਹੜੀ ਉਹ ਪ੍ਰਗਟਾਈ ਹੈਗੀ ਆ। ਅਤੇ ਹੁਣ ਤਾਂ ਇਹ ਵੀ ਹਦਾਇਤਾਂ ਜਾਰੀ ਕਰ ਰਹੇ ਆ ਜਾਂ ਰਿਕਮੈਂਡੇਸ਼ਨਸ ਜਿਹੜਾ ਕੜੇ ਸ਼ਬਦਾਂ ਦੇ ਵਿੱਚ ਕਰ ਰਹੇ ਹੈਗੇ ਆ, ਸਖਤੀ ਦੇ ਨਾਲ ਚਾਹੁੰਦੇ ਆ ਵੈਸੇ ਮਾਸਕ ਮੈਂਡੇਟ ਲੱਗ ਜਾਣ, ਪਰ ਡਰਦੇ ਉਹ ਲਾਉਂਦੇ ਵੀ ਨਹੀਂ ਆ। ਪਰ ਅੰਦਰੋਂ ਖਾਤੀ ਜਿਹੜਾ ਉਹ ਚਾਹ ਰਹੇ ਨੇ ਵੀ ਵੱਧ ਤੋਂ ਵੱਧ ਲੋਕ ਚਾਹੇ ਫੁੱਲੀ ਵੈਕਸੀਨੇਟਿਡ ਵੀ ਆ ਉਹ ਮਾਸਕ ਜਿਹੜਾ ਉਹ ਲਾ ਕੇ ਰੱਖਣ, ਨਹੀਂ ਤਾਂ ਜਿਹੜੇ ਹਾਲਾਤ ਆ ਪਹਿਲਾਂ ਵਰਗੇ ਕਿਤੇ ਮੁੜ ਦੁਬਾਰਾ ਜਿਹੜਾ ਆ ਉਹ ਨਾ ਹੋ ਜਾਣ। ਜੀ ਅਗਲੀ ਖਬਰ ਜਿਹੜੀ ਆ ਉਹ ਪਲਿਜ਼ਰ ਪ੍ਰਾਈਜ਼ ਵਿਨਰ ਫੋਟੋ ਜਰਨਲਿਸਟ ਡੈਨਿਸ਼ ਸਦੀਕੀ ਜਿਹੜਾ ਆ ਉਸ ਦੀ ਅਫਗਾਨਿਸਤਾਨ ਦੇ ਵਿੱਚ ਮੌਤ ਹੋ ਗਈ ਆ। ਉਹ ਉੱਥੇ ਕਵਰ ਕਰ ਰਿਹਾ ਸੀ
ਆਪਣੇ ਤੇ ਜਦੋਂ ਤਾਲਿਬਾਨ ਤੇ ਜਿਹੜੀ ਅਫਗਾਨਿਸਤਾਨ ਦੀ ਜਿਹੜੀਆਂ ਸਪੈਸ਼ਲ ਫੋਰਸਿਸ ਆ ਉਹਨਾਂ ਦੇ ਵਿੱਚ ਗੋਲਾਬਾਰੀ ਚੱਲ ਰਹੀ ਸੀ ਤੇ ਉਹਦੇ ਜਿਹੜੀ ਗੋਲੀ ਵੱਜੀ। 38 ਸਾਲਾਂ ਦਾ ਜਿਹੜਾ ਸਦੀਕੀ ਆ ਰਿਊਟਰਸ ਨਿਊਜ਼ ਏਜੰਸੀ ਦੇ ਲਈ ਕੰਮ ਕਰਦਾ ਸੀ, ਬੇਸਡ ਆਊਟ ਆਫ ਇੰਡੀਆ। ਤੇ ਇਹ ਬਹੁਤ ਹੀ ਪ੍ਰੋਮੀਨੈਂਟ ਜਿਹੜਾ ਜਰਨਲਿਸਟ ਸੀ, ਜਿਹੜੇ ਇਸਨੇ ਖਾਸ ਕਰਕੇ ਰੋਹਿੰਗਿਆ ਦੇ ਵਿੱਚ ਜਦੋਂ ਕਤਲੇਆਮ ਹੋਇਆ ਸੀ, ਲੋਕ ਉੱਥੋਂ ਭੱਜ ਕੇ ਬੰਗਲਾਦੇਸ਼ ਗਏ ਸੀ, ਉਹ ਪਿਕਚਰਸ ਜਿਹੜੀਆਂ ਆ ਉਹਨਾਂ ਕਰਕੇ ਇਸ ਨੂੰ ਇਹ ਜਿਹੜਾ ਪ੍ਰਾਈਜ਼ ਮਿਲਿਆ ਸੀ। ਇਸ ਤੋਂ ਬਾਅਦ ਇਸਨੇ ਹੋਰ ਵੀ ਇੰਡੀਆ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਦੋਂ ਕਰੋਨਾ ਦੇ ਦੌਰਾਨ ਲੋਕ ਮਾਰੇ ਗਏ ਆ ਉਹਨਾਂ ਦੀਆਂ ਵੀ ਜਿਹੜੀਆਂ ਪਿਕਚਰਸ ਤੇ ਨਿਊਜ਼ ਕਵਰ ਕੀਤੀਆਂ ਸੀ। ਪਰ ਅੱਜ ਉਸ ਦੀ ਜਿਹੜੀ ਆ ਅਫਗਾਨਿਸਤਾਨ ਜਿਹੜੀ ਆ ਜਿੱਥੇ ਲੜਾਈ ਚੱਲ ਰਹੀ ਆ, ਵਾਰ ਚੱਲ ਰਿਹਾ ਤਾਲਿਬਾਨ ਤੇ ਹੁਣ ਅਫਗਾਨਿਸਤਾਨ ਫੋਰਸਿਸ ਦੇ ਵਿੱਚ, ਉਸ ਨੂੰ ਕਵਰ ਕਰ ਰਿਹਾ ਸੀ ਤੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਜੀ ਬਿਲਕੁਲ। ਇਹ ਜਿਹੜੇ ਉੱਥੇ ਤਾਲਿਬਾਨੀ ਅੱਤਵਾਦੀ ਆ ਉਹਨਾਂ ਦੇ ਜਿਹੜੇ ਦੁਬਾਰਾ ਤੇ ਜਿਹੜੇ ਅਫਗਾਨੀ ਫੋਰਸਿਸ ਦੇ ਵਿਚਕਾਲੇ ਜਿਹੜਾ ਇਹ ਹੋਇਆ ਸੀ, ਦਾਨਿਸ਼ ਸਦੀਕੀ ਸੀਗਾ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਹੈ ਇਸ ਦੇ ਮਰਨ ਤੋਂ ਬਾਅਦ ਦੇ ਵਿੱਚ ਟਵਿੱਟਰ ਦੇ ਉੱਤੇ ਖਾਸ ਕਰਕੇ, ਕਿਉਂਕਿ ਇਸ ਨੇ ਭਾਰਤ ਦੀਆਂ ਉਹ ਤਸਵੀਰਾਂ ਜਿਹੜੀਆਂ ਉਹ ਪੇਸ਼ ਕੀਤੀਆਂ ਸੀਗੀਆਂ ਜਦੋਂ ਇੱਕ ਜਿਹੜੇ ਆ ਸ਼ਮਸ਼ਾਨ ਘਾਟ ਦੇ ਵਿੱਚ ਸੈਂਕੜੇ ਹੀ ਜਿਹੜੀਆਂ ਆ ਉਹ ਲਾਸ਼ਾਂ ਨੂੰ ਅਗਨ ਭੇਂਟ ਕੀਤਾ ਜਾ ਰਿਹਾ ਸੀ। ਉਹ ਤਸਵੀਰਾਂ ਇਸਨੇ ਲਿਆਂਦੀਆਂ ਮੂਹਰੇ ਆਈਆਂ ਸੀਗੀਆਂ ਤਾਂ ਕਈਆਂ ਨੇ ਜਿਹੜਾ ਬੜੀ ਖੁਸ਼ੀ ਮਨਾਈ ਆ ਵੀ ਲੈ ਵੀ ਇਹ ਤਾਂ ਚੰਗਾ ਹੋਇਆ, ਇਸ ਨੂੰ ਕਾਰਮਾ ਜਿਹੜਾ ਆ ਉਹ ਇਸ ਨੂੰ ਹਿੱਟ ਕੀਤਾ ਹੈਗਾ। ਸੋ ਆਈ ਥਿੰਕ ਇਹ ਇੱਕ ਫੋਟੋ ਜਰਨਲਿਸਟ ਸੀਗਾ, ਸੋ ਉਸਨੇ ਤਸਵੀਰਾਂ ਦੇ ਜ਼ਰੀਏ ਸਟੋਰੀਜ਼ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸੀਗੀਆਂ। ਇੱਥੋਂ ਤੱਕ ਕਿ ਜਿਹੜਾ ਇਸ ਟਾਈਮ ਫਾਰਮਰ ਪ੍ਰੋਟੈਸਟ ਜਿਹੜੇ ਚੱਲ ਰਹੇ ਸੀ ਉਸ ਦੀਆਂ ਤਸਵੀਰਾਂ ਵੀ ਇਸ ਦੀਆਂ ਕਾਫੀ ਮਕਬੂਲ ਜਿਹੜੀਆਂ ਆ ਉਹ ਹੋਈਆਂ ਸੀਗੀਆਂ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੋਮ ਪ੍ਰਾਈਸਿਸ ਵੀ ਵੱਧ ਰਹੇ ਆ। ਆਪਾਂ ਦੇਖੇ ਆ ਆਲਦੋ ਹੁਣ ਥੋੜ੍ਹੇ ਜਿਹੇ ਸਟੇਬਲ ਜਿਹੜੇ ਹੋਏ ਦੱਸੇ ਜਾਂਦੇ ਆ, ਪਰ ਫਿਰ ਵੀ ਇਨਵੈਂਟੋਰੀ ਆਪਣੇ ਸਾਹਮਣੇ ਹੀ ਆ। ਪਰ ਕਹਿੰਦੇ ਵੀ ਹੁਣ ਇੱਕ ਵਾਰੀ ਫਿਰ ਜਿਹੜੇ ਆ ਰੈਂਟਸ ਆ ਜਿਹੜੇ ਇੱਕ ਟਾਈਮ ਦੇ ਉੱਤੇ ਕੋਵਿਡ ਦੇ ਦੌਰਾਨ ਥੋੜ੍ਹੇ ਜਿਹੜੇ ਉਹ ਘਟ ਗਏ ਸੀ। ਕਈ ਲੋਕ ਇਹ ਕਿਆਸਾਂ ਲਾ ਰਹੇ ਸੀਗੇ ਵੀ ਸ਼ਾਇਦ ਰੈਂਟ ਹੋਰ ਵੀ ਜ਼ਿਆਦਾ ਡਿੱਗਣਗੇ, ਪਰ ਕਹਿੰਦੇ ਆ ਵੀ ਹੁਣ ਇਸ ਮੌਕੇ ਦੁਬਾਰਾ ਤੋਂ ਰੈਂਟ ਜਿਹੜੇ ਆ ਉਹ ਅਸਮਾਨ ਨੂੰ ਛੂਹ ਰਹੇ ਹੈਗੇ ਆ। ਸਕਾਈ ਰੌਕਟ ਕਹਿੰਦੇ ਆ ਉਹ ਜਿਹੜੇ ਆ ਉਹ ਇਸ ਟਾਈਮ ਰੈਂਟਸ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਕ ਬੰਦੇ ਦੀ ਉਹਨਾਂ ਨੇ ਕਹਾਣੀ ਜਿਹੜੀ ਇਸ ਦੇ ਵਿੱਚ ਦੱਸੀ ਆ। ਇੱਕ ਬੈੱਡਰੂਮ ਅਪਾਰਟਮੈਂਟ ਪੈਨਸਿਲਵੇਨੀਆ ਦੇ ਡਿਪੌਂਟ ਇਲਾਕੇ ਦੇ ਵਿੱਚ ਇੱਕ ਬੰਦੇ ਨੇ ਰੈਂਟ ਦੇ ਲਈ ਜਿਹੜਾ ਉਹ ਲਾਇਆ ਸੀਗਾ, ਅਤੇ ਕਹਿੰਦੇ ਵੀ ਉਸ ਦੇ ਉੱਤੇ ਬਿਡਿੰਗ ਵਾਰ ਇੰਨੀ ਕੁ ਜ਼ਿਆਦਾ ਜਿਹੜੀ ਉਹ ਚੱਲ ਗਈ, 160 ਐਪਲੀਕੇਸ਼ਨਸ ਜਿਹੜੀਆਂ ਉਸ ਨੂੰ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਇਹ ਕਹਿੰਦੇ ਆ ਵੀ ਇੱਕ ਟੈਨੈਂਟ ਨੇ ਤਾਂ ਪੂਰੇ ਸਾਲ ਦਾ ਕਿਰਾਇਆ ਇਕੱਠਿਆਂ ਹੀ ਦੇਣ ਦੀ ਜਿਹੜੀ ਉਹ ਗੱਲ ਆਖ ਦਿੱਤੀ ਸੀ। ਸੋ ਬਾਕੀ ਵੀ ਹੋਰ ਥਾਵਾਂ ਦੇ ਉੱਤੇ ਮੁੜ ਦੁਬਾਰਾ ਜਿਹੜੇ ਉਹ ਰੈਂਟ ਜਿਹੜੇ ਉਹ ਵੱਧ ਰਹੇ ਹੈਗੇ ਨੇ। ਸੋ ਇਹ ਇੱਕ ਜ਼ਰੂਰ ਜਿਹੜਾ ਹਰਜੋਤ ਸਿੰਘ ਜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਇਸ ਟਾਈਮ ਕਈ ਲੋਕਾਂ ਦੇ ਲਈ ਜਿਹੜਾ ਉਹ ਬਣਿਆ ਆ। ਰਿਵਰ ਸਾਈਡ ਦੇ ਵਿੱਚ ਕਹਿੰਦੇ ਆ ਤਕਰੀਬਨ $300 ਰੈਂਟ ਦੀ ਪ੍ਰਾਈਸ ਜਿਹੜੀ ਐਵਰੇਜ ਆ ਉਹ ਵਧੀ ਆ। ਅਤੇ ਪਿੱਛੇ ਹੀ ਕਹਿੰਦੇ ਸਟਾਕਟਨ ਆਇਆ ਆ, ਸਟਾਕਟਨ ਦੇ ਵਿੱਚ $268 ਜਿਹੜੀ ਉਹ ਕੀਮਤ ਦੇ ਵਿੱਚ ਉਹ ਵਾਧਾ ਦੇਖਿਆ ਗਿਆ। 10% ਤੋਂ ਵੱਧ ਇਨਕਰੀਜ਼ ਜਿਹੜਾ ਉਹ ਹੋਇਆ ਆ। ਕੈਲੀਫੋਰਨੀਆ ਦੇ 3 ਵੱਡੇ ਸ਼ਹਿਰ, ਚੌਥੇ ਨੰਬਰ ਦੇ ਉੱਤੇ ਫਰੈਜ਼ਨੋ ਜਿਹੜਾ ਆ ਉਹ ਆਇਆ ਆ। ਇੱਥੇ ਵੀ $200 ਪ੍ਰਾਈਸ ਜਿਹੜਾ ਰੈਂਟ ਦਾ ਉਹ ਉੱਤੇ ਨੂੰ ਚਲਾ ਗਿਆ ਹੈਗਾ ਆ। ਜੀ ਅਗਲੀ ਖਬਰ ਜਿਹੜੀ ਆ, ਜੇ ਮੌਰਗੇਜ ਦੀ ਗੱਲ ਕਰਦੇ ਜਾਈਏ, ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਹੁਣ ਲੋਕਾਂ ਦੇ ਲਈ ਹੋਰ ਸਸਤਾ ਇੱਕ ਤਰ੍ਹਾਂ ਨਾਲ ਕਰ ਦਿੱਤਾ ਜਿਹੜੇ ਰੀਫਾਈਨਾਂਸ ਕਰਨਾ ਚਾਹੁੰਦੇ ਆ। ਪਿੱਛੇ ਜਿਹੇ ਫੈਡਰਲ ਹਾਊਸਿੰਗ ਫਾਈਨਾਂਸ ਏਜੰਸੀ ਨੇ 0.5% ਪੁਆਇੰਟ ਜਿਹੜਾ ਤੁਹਾਡੇ ਲੋਨ ਦਾ ਹੁੰਦਾ ਉਹ ਫੀਸ ਪਾਈ ਸੀ। ਜਿਹੜੇ ਵੀ ਲੋਕ ਜਿਹੜਾ ਰੀਫਾਈਨਾਂਸ ਕਰਨੇ ਚਾਹੁੰਦੇ ਆ 50 ਬੇਸਿਸ ਪੁਆਇੰਟ। ਲਾਸਟ ਈਅਰ ਇਹ ਇਨੀਸ਼ੀਏਟ ਕੀਤਾ ਸੀਗਾ ਅਗਸਤ 1 2021 ਤੋਂ, ਅਤੇ ਅੱਜ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਅਸੀਂ ਇਸ ਜਿਹੜੀ ਫੀਸ ਆ ਇਸ ਨੂੰ ਰਿਮੂਵ ਕਰਨ ਜਾ ਰਹੇ ਹੈਗੇ ਆ। ਇਹਦੇ ਨਾਲ ਜਿਹੜਾ ਲੋਕਾਂ ਨੂੰ ਕਾਫੀ ਫਾਇਦਾ ਹੋਊਗਾ। ਹੁਣ ਤੁਸੀਂ ਦੇਖੋ ਭਈ ਜੇ 3 ਲੱਖ ਦਾ ਲੋਨ ਸੀ ਤਾਂ ਘੱਟੋ ਘੱਟ $1500 ਜਿਹੜੀ ਫੀਸ ਉਹਦੀ ਬਣਦੀ ਸੀ। ਜੀ ਬਿਲਕੁਲ। ਹਰਜੋਤ ਸਿੰਘ ਜੀ, ਜਾਰਜੀਆ ਦੇ ਵਿੱਚ ਇੱਕ ਇੰਟਰਸਟੇਟ ਆ ਉਸ ਦਾ ਕੰਮਕਾਜ ਉਦੋਂ ਠੱਪ ਹੋ ਗਿਆ ਜਦ ਇੱਕ ਟਰੱਕ ਜਿਹੜਾ ਕਿ ਆਈ ਥਿੰਕ ਮਿੱਟੀ ਢੋਣ ਵਾਲਾ ਜਾਂ ਜਿਹਦੇ ਹਾਈਡ੍ਰੋਲਿਕ ਹੁੰਦੇ ਆ ਪਿੱਛੋਂ ਉੱਤੇ ਰਹਿ ਗਈ ਉਸ ਦੀ ਉਹ ਬਾਡੀ, ਤਾਂ ਉਹ ਪੁਲ ਦੇ ਵਿੱਚ ਵੱਜਾ ਅਤੇ ਕਹਿੰਦੇ ਇੰਨੇ ਜ਼ੋਰ ਨਾਲ ਵੱਜਾ ਵੀ ਪੁਲ 6 ਫੁੱਟ ਸ਼ਿਫਟ ਹੋ ਗਿਆ ਗਾਂਹ ਨੂੰ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉੱਥੇ ਜਿਹੜੀ ਟ੍ਰੈਫਿਕ ਸੀ ਉਸ ਨੂੰ ਜਿਹੜਾ ਉਹ ਰੋਕਣਾ ਪਿਆ ਹੈਗਾ ਆ। ਕਹਿੰਦੇ ਵੀ ਬਾਅਦ ਦੇ ਵਿੱਚ ਉਹਨਾਂ ਨੇ ਮੁੜ ਦੁਬਾਰਾ ਉਸ ਨੂੰ ਚਾਲੂ ਤਾਂ ਜਿਹੜਾ ਉਹ ਕਰ ਦਿੱਤਾ। ਅਤੇ ਹਾਲ ਦੀ ਘੜੀ ਇਹ ਇਸ ਚੀਜ਼ ਦੀ
ਟਰਾਈ ਕੀਤੀ ਜਾ ਰਹੀ ਆ ਮੇਕ ਸ਼ੋਰ ਕਰਨ ਦੇ ਲਈ ਵੀ ਕਿ ਮੁੜ ਦੁਬਾਰਾ ਉਹ ਪੁਲ ਯੂਜ਼ ਕਰਨ ਦੇ ਲਾਇਕ ਹੈਗਾ ਆ ਜਾਂ ਨਹੀਂ। ਸੋ ਭਾਈ ਜਦੋਂ ਜਿਹੜੇ ਵੀ ਟਰੱਕਰਸ ਹੁੰਦੇ ਆ ਸਭ ਨੂੰ ਪਤਾ ਹੈ ਵੀ ਚਲੋ ਥੱਕੇ ਹੁੰਦੇ ਆ, ਸਾਰਾ ਕੁਝ ਹੈਗਾ, ਪਰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਿਆ ਜਾਵੇ ਕਿਉਂਕਿ ਇਸ ਦੇ ਨਾਲ ਹੋਰ ਵੀ ਵੱਡਾ ਹਾਦਸਾ ਜਿਹੜਾ ਆ ਉਹ ਅਦਰਵਾਈਜ਼ ਵਾਪਰ ਸਕਦਾ ਸੀ। ਅਗਲੀ ਖਬਰ ਆਪਣੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੀ ਅੱਜ ਸਰਕਾਰ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਜਲਦੀ ਅਸੀਂ ਜਿਹੜਾ ਆ USA ਦਾ ਬਾਰਡਰ ਓਪਨ ਕਰਨ ਜਾ ਰਹੇ ਹੈਗੇ ਆ, ਪਰ ਕੰਡੀਸ਼ਨ ਉਹੀ ਹੋਊਗੀ, ਉਹੀ ਲੋਕ ਜਾ ਸਕਣਗੇ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਜਿਹੜੇ ਵੈਕਸੀਨੇਟਡ ਹੈਗੇ ਆ, ਤੇ ਪਲੱਸ ਉਹਨਾਂ ਨੂੰ ਜਿਹੜਾ ਟੈਸਟ ਵੀ ਜਿਹੜਾ ਕਰਾਉਣਾ ਪਊਗਾ। ਸੋ ਕਾਫੀ ਪਿਛਲੇ ਹਫ਼ਤਿਆਂ ਤੋਂ ਰੌਲਾ ਪੈ ਰਿਹਾ ਸੀ ਭਈ ਜਿਹੜੇ ਕੈਨੇਡਾ ਦੇ ਬਿਜ਼ਨਸ ਆ ਉਹ ਕਹਿੰਦੇ ਵੀ ਅਸੀਂ ਤਾਂ ਬੈਂਕਰਪਸੀ ਦੇ ਕਿਨਾਰੇ ਆ। ਇਸੇ ਤਰ੍ਹਾਂ USA ਵਾਲੇ ਜਿਹੜੇ ਬਿਜ਼ਨਸਸ ਬਾਰਡਰ 'ਤੇ ਸੀ ਉਹ ਵੀ ਬਹੁਤ ਬੁਰੀ ਤਰ੍ਹਾਂ ਹਿੱਟ ਹੋਏ ਸੀ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਗ੍ਰੀਨਲੈਂਡ, ਜਿਸ ਨੂੰ ਇੱਕ ਵਾਰੀ ਖਰੀਦਣ ਦੀ ਇੱਛਾ ਜਿਹੜੀ ਪ੍ਰਗਟਾਈ ਸੀਗੀ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਨੇ, ਅੱਜ ਉੱਥੋਂ ਦੀ ਸਰਕਾਰ ਨੇ ਇਹ ਅਨਾਊਂਸ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਕਲਾਈਮੇਟ ਚੇਂਜ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਆਇਲ ਐਕਸਪਲੋਰੇਸ਼ਨ ਆ ਵੀ ਤੇਲ ਕੱਢਣ ਦੇ ਲਈ ਜਿਹੜੀ ਆ ਉਹ ਉਹਨਾਂ ਦੀ ਜ਼ਮੀਨ ਆ ਉਸ ਨੂੰ ਜਿਹੜਾ ਆ ਉਹ ਹੁਣ ਰੋਕ ਦਿੱਤਾ ਜਾਵੇਗਾ। ਕਹਿੰਦੇ ਵੀ ਜਿਹੜੇ ਵੀ ਕੋਈ ਨਵੇਂ ਪਲਾਨ ਸੀਗੇ ਉਹਨਾਂ ਸਾਰਿਆਂ ਨੂੰ ਹੁਣ ਰੱਦ ਕਰਨ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਭਵਿੱਖ ਹੁਣ ਤੇਲ ਦੇ ਵਿੱਚ ਨਹੀਂ ਹੈਗਾ ਅਤੇ ਆਲਰੇਡੀ ਜਿਹੜਾ ਆ ਆਪਾਂ ਦੇਖ ਰਹੇ ਕਹਿੰਦੇ ਵੀ ਖਤਰਾ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ ਕਲਾਈਮੇਟ ਚੇਂਜ ਨੂੰ ਲੈ ਕੇ ਉਹ ਬਣਿਆ ਹੈਗਾ ਆ। ਸੋ ਜੀਓਲੋਜੀਕਲ ਸਰਵੇ ਆਫ ਡੈਨਮਾਰਕ ਅਤੇ ਗ੍ਰੀਨਲੈਂਡ ਉਹਨਾਂ ਦੀ ਇੱਕ ਜਿਹੜੀ ਰੀਸੈਂਟ ਸਟੱਡੀ ਦੇ ਵਿੱਚ ਇਹ ਐਸਟੀਮੇਟ ਕੀਤਾ ਗਿਆ ਸੀਗਾ ਵੀ 18 ਬਿਲੀਅਨ ਜਿਹੜੇ ਬੈਰਲ ਆ ਉਹ ਇਸ ਮੁਲਕ ਦੇ ਵੈਸਟ ਕੋਸਟ ਪੱਛਮ ਦੇ ਕੋਸਟ ਵਾਲੇ ਪਾਸੇ ਜਿਹੜੇ ਉਹ ਹੋ ਸਕਦੇ ਆ, ਪਰ ਹੁਣ ਜਿਹੜਾ ਆ ਇਸ ਨੂੰ ਜਿਹੜਾ ਉਹਨਾਂ ਨੇ ਰੋਕ ਦਿੱਤਾ ਵੀ ਕੋਈ ਵੀ ਆਇਲ ਐਕਸਪਲੋਰੇਸ਼ਨ ਜਿਹੜੀ ਆ ਉੱਥੇ ਨਹੀਂ ਕੀਤੀ ਜਾਊਗੀ। ਹਾਲ ਦੀ ਘੜੀ ਗ੍ਰੀਨਲੈਂਡ ਦੇ ਇਰਦ ਗਿਰਦ ਕਿਸੇ ਵੀ ਤਰੀਕੇ ਦਾ ਤੇਲ ਜਿਹੜਾ ਆ ਉਹ ਨਹੀਂ ਲੱਭਾ ਅਤੇ ਉਹ ਇਸੇ ਤਰੀਕੇ ਦੇ ਨਾਲ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਅਗਲੀ ਖਬਰ ਵੱਲ ਚਲੀਏ ਤੇ ਅੱਜ US ਸੈਨੇਟ ਕਾਮਰਸ ਕਮੇਟੀ ਦੀ ਜਿਹੜੀ ਚੇਅਰ ਆ ਉਹਨਾਂ ਨੇ ਸਾਰੀਆਂ ਹੀ ਜਿਹੜੀਆਂ 에ਅਰਲਾਈਨਾਂ 6 ਮੇਜਰ ਦੇ ਕਰੀਬ ਜਿਹੜੀਆਂ ਹੈਗੀਆਂ ਅਮਰੀਕਨ 에ਅਰਲਾਈਨ, ਡੈਲਟਾ, ਸਾਊਥ ਵੈਸਟ, ਜੈਟ ਬਲੂ, ਇਹਨਾਂ ਦੇ CEOs ਨੂੰ ਪੁੱਛਿਆ ਹੈ ਵੀ ਤੁਸੀਂ ਆਪਣੇ EMPLOYEES ਨੂੰ ਕਿਉਂ ਨਹੀਂ ਵਾਪਸ ਜਿਹੜਾ ਬੁਲਾ ਰਹੇ। ਕਹਿੰਦੇ ਵੀ 54 ਬਿਲੀਅਨ ਡਾਲਰ ਅਸੀਂ ਜਿਹੜਾ ਹੈ ਫੰਡਿੰਗ ਕੀਤੀ ਹੈਗੀ ਆ 에ਅਰਲਾਈਨ ਇੰਡਸਟਰੀ ਨੂੰ, ਜਿਹਦੇ ਵਿੱਚੋਂ 25 ਬਿਲੀਅਨ ਦੇ ਡਾਲਰ ਦੇ ਕਰੀਬ ਲੋ ਕਾਸਟ ਲੋਨ ਸੀਗੇ। ਸੋ ਹੁਣ ਆਪਣੇ EMPLOYEES ਲਿਆ ਕੇ ਅਤੇ ਜਿਹੜੀਆਂ ਫਲਾਈਟਸ ਆ ਉਹ ਵੱਧ ਤੋਂ ਵੱਧ ਸ਼ੁਰੂ ਕਰੋ ਕਿਉਂਕਿ ਫਲਾਈਟ ਦੀ ਸ਼ਾਰਟੇਜ ਬਹੁਤ ਚੱਲ ਰਹੀ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਆ ਵੀ 2.2 ਮਿਲੀਅਨ ਪੈਸੇਂਜਰਸ ਜਿਹੜੇ ਆ ਉਹ ਪਿਛਲੇ ਐਤਵਾਰ ਉਹਨਾਂ ਨੇ ਫਲਾਈ ਕੀਤਾ ਹੈਗਾ ਅਤੇ ਕਹਿੰਦੇ ਵੀ ਆਲਮੋਸਟ ਇਹ ਫਰਵਰੀ 2020 ਵਾਲਾ ਜਿਹੜਾ ਲੈਵਲ ਆ ਉੱਥੇ ਪਹੁੰਚ ਚੱਲਿਆ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਪੈਂਟਾਗਨ ਨੇ ਅੱਜ ਇਹ ਰਿਪੋਰਟ ਦਿੱਤੀ ਹੈ। ਕਹਿੰਦੇ ਵੀ 70% ਜਿਹੜੇ ਸਰਵਿਸ ਮੈਂਬਰਸ ਹੈਗੇ ਆ ਜਿਹੜੇ ਫੌਜ ਦੇ ਨਾਲ ਸੰਬੰਧਿਤ ਹੈਗੇ ਆ, ਜਿੰਨੀਆਂ ਵੀ ਸ਼ਾਖਾਵਾਂ ਆ ਉਸ ਦੇ ਵਿੱਚੋਂ 70% ਜਿਹੜੇ ਆ ਉਹਨਾਂ ਨੇ ਪਹਿਲਾ ਡੋਜ਼ ਕੋਵਿਡ ਵੈਕਸੀਨ ਦਾ ਲਗਵਾ ਲਿਆ ਹੈਗਾ ਆ। ਡਿਫੈਂਸ ਡਿਪਾਰਟਮੈਂਟ ਦੇ ਹੁਣ ਤੱਕ ਕਹਿੰਦੇ 4.4 ਮਿਲੀਅਨ ਸ਼ਾਟ ਜਿਹੜੇ ਆ ਉਹ ਲਾ ਦਿੱਤੇ ਗਏ ਆ। ਇਹ ਸਾਰੇ ਜਿਹੜੇ ਐਕਟਿਵ ਡਿਊਟੀ ਸਰਵਿਸ ਮੈਂਬਰਸ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹ ਦੱਸੇ ਜਾ ਰਹੇ ਆ ਅਤੇ ਕਹਿੰਦੇ ਵੀ ਉਹਨਾਂ ਜਿਹੜੇ ਕੁੱਲ ਜਿਹੜੇ ਐਕਟਿਵ ਮੈਂਬਰਸ ਦੇ ਵਿੱਚੋਂ 62% ਆ ਉਹ ਹੁਣ ਫੁੱਲੀ ਵੈਕਸੀਨੇਟ ਹੋ ਚੱਲੇ ਆ। ਇਸ ਤੋਂ ਪਹਿਲਾਂ ਵੀ ਇਹ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਰਿਹਾ ਸੀਗਾ ਵੀ ਬਹੁਤ ਸਾਰੇ ਜਿਹੜੇ ਫੌਜ ਦੇ ਕਰਮਚਾਰੀ ਹੈਗੇ ਆ ਉਹ ਵੀ ਵੈਕਸੀਨ ਲਵਾਉਣ ਤੋਂ ਆਨਾਕਾਨੀ ਜਿਹੜੀ ਆ ਉਸ ਟਾਈਮ ਦੇ ਉੱਤੇ ਕਰ ਰਹੇ ਸੀਗੇ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਹੈਜ਼ੀਟੈਂਸੀ ਜਿਹੜੀ ਆਰਮਡ ਫੋਰਸਿਸ ਨੂੰ ਲੈ ਕੇ ਉਹ ਬਾਅਦ ਦੇ ਵਿੱਚ ਦੇਖਦੇ ਹੋਏ ਇਸ ਨੂੰ ਜਿਹੜੇ ਕਈ ਡੈਮੋਕ੍ਰੇਟਿਕ ਲਾਅ ਮੇਕਰਸ ਆ ਉਹਨਾਂ ਨੇ ਤਾਂ ਰਾਸ਼ਟਰਪਤੀ ਬਾਈਡਨ ਉਹਨਾਂ ਨੂੰ ਇਹ ਗੁਹਾਰ ਲਾਈ ਸੀਗੀ ਵੀ ਵੈਕਸੀਨ ਰਿਕੁਆਇਰਮੈਂਟ ਜਿਹੜੀ ਆ ਉਹ ਸਰਵਿਸ ਮੈਂਬਰਸ ਦੇ ਲਈ ਜਿਹੜੀ ਉਹ ਕਰ ਦਿੱਤੀ ਜਾਵੇ, ਪਰ ਕਹਿੰਦੇ ਆ ਵੀ ਉਹਨਾਂ ਨੇ ਉਹ ਰਿਕੁਆਇਰਮੈਂਟ ਤਾਂ ਨਹੀਂ ਕੀਤੀ, ਪਰ ਹੌਲੀ ਹੌਲੀ ਹੁਣ ਉੱਥੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਅੱਗੇ ਨਾਲੋਂ ਜਿਹੜੀ ਆ ਉਹ ਸੁਧਰ ਰਹੀ ਹੈਗੀ ਆ।
ਜੀ ਅੱਜ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਫਰੀਮੌਂਟ ਸ਼ਹਿਰ 'ਚ ਇੱਕ 14 ਸਾਲਾਂ ਦੇ ਜਿਹੜਾ ਬੱਚਾ ਆ ਓਲਡ ਬॉय ਆ ਉਸਨੇ ਆਪਣੀ ਹੀ ਮਾਂ ਨੂੰ ਚਾਕੂ ਮਾਰ ਕੇ ਜਿਹੜਾ ਮਾਰ ਦਿੱਤਾ। ਕਹਿੰਦੇ ਵੀ ਉਹ ਪੂਰਾ ਖੂਨ ਨਾਲ ਲਿਬੜਿਆ ਸੀ ਜਦੋਂ ਕਿਸੇ ਨੇ ਉਸ ਨੂੰ 3300 ਬਲਾਕ ਆਫ ਸਿਲਵੈਸਟਰ ਡਰਾਈਵ ਤੇ ਪੈਸੀਓ ਪੈਡਰੋ ਪਾਰਕਵੇ ਦੇ ਉੱਤੇ ਦੇਖਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਉਹਨੂੰ ਅਰੈਸਟ ਕਰ ਲਿਆ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਜੈਨਟ ਜੈਲਨ ਨੇ ਜਿਹੜੇ ਟ੍ਰੈਜਰੀ ਸੈਕਟਰੀ ਆ ਉਹਨਾਂ ਨੇ ਅੱਜ ਵਾਰਨਿੰਗ ਦੇ ਦਿੱਤੀ ਆ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਉਹਦੇ ਨਾਲ ਡਾਓ ਜੋਨ ਇੰਡਸਟਰੀਅਲ ਵੀ ਕਹਿੰਦੇ ਸਲਿੱਪ ਹੋਇਆ। ਜੀ ਬਿਲਕੁਲ, ਅੱਜ ਤਕਰੀਬਨ 300 ਪੁਆਇੰਟ ਡਾਓ ਜੋਨਸ ਦੇ ਵਿੱਚ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ ਆ। ਯੈਲਨ ਉਹਨਾਂ ਨੇ ਕਿਹਾ ਸੀਗਾ ਵੀ ਹਾਲ ਦੀ ਘੜੀ ਆਉਣ ਵਾਲੇ ਸਮੇਂ ਦੇ ਵਿੱਚ ਇਨਫਲੇਸ਼ਨ ਜਿਹੜੀ ਉਹ ਪਹਿਲੋਂ ਵਧੂਗੀ, ਫਿਰ ਮੁੜ ਕੇ ਜਿਹੜੀ ਇਸ ਦੇ ਹੋਣ ਦੇ ਜਿਹੜੇ ਉਹ ਅਸਾਰ ਹੈਗੇ ਨੇ। ਸੋ ਉਸ ਦੇ ਚੱਲਦਿਆਂ ਜਿਹੜੀ ਭੱਜਦੜ ਜ਼ਰੂਰ ਜਿਹੜੀ ਆ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੀ ਆ ਤੇ 299 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ ਦੇ ਵਿੱਚ ਅੱਜ 34,688 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 116 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 14,427 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 33 ਪੁਆਇੰਟ ਡਿੱਗੇ, 4327 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.3% ਦੇ ਉੱਤੇ ਰਹੀ ਤੇ ਸੋਨੇ ਦਾ ਭਾਅ $1,812 ਪ੍ਰਤੀ ਆਉਂਸ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 91 ਪੈਸੇ ਦੇ ਬਰਾਬਰ ਰਹੀ ਹੈ। ਉਧਰ ਅੱਜ ਬਿਟਕੋਇਨ ਦੀ ਕੀਮਤ 31,569 ਦੇ ਉੱਤੇ ਜਦੋਂ ਤੁਹਾਡੇ ਨਾਲ ਮੈਂ ਹੁਣ ਗੱਲ ਕਰ ਰਿਹਾ ਉਸ ਟਾਈਮ ਦੇ ਉੱਤੇ ਇਹ ਚੱਲ ਰਹੀ ਆ। ਤੇ ਇੱਥੇ ਹੀ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਇਜਾਜ਼ਤ ਲੈਂਦੇ ਆ ਜੀ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।